ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਆਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 9 ਮਾਰਚ 2025 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਇਨਸਾਨ। ਸੁਨਹਿਰੀ ਮਤਨ ਯਸਾਇਆ। ਇਸ ਲਈ ਤੁਸੀਂ ਇਨਸਾਨ ਤੋਂ ਜਿਹਦਾ ਦਮ ਉਹਦੇ ਨਥਨਿਆਂ ਵਿੱਚ ਬਾਜ਼ ਰਵੋ, ਕਿਉਂ ਜੇ ਉਹਦੀ ਕੀ ਕਦਰ ਹੈ। ਜਵਾਬੀ ਪੜ੍ਹਾਈ ਪਦੈਸ਼ ਜ਼ਬੂਰ। ਫਿਰ ਰੱਬ ਨੇ ਆਖਿਆ ਭਈ ਅਸੀਂ ਇਨਸਾਨ ਨੂੰ ਆਪਣੀ ਸੂਰਤ ਉੱਤੇ ਆਪਣੀ ਛਬੀ ਵਾਂਗਰ ਬਣਾਈਏ, ਤੇ ਉਹ ਸਮੁੰਦਰ ਦੀਆਂ ਮੱਛੀਆਂ ਤੇ ਅਸਮਾਨ ਦੇ ਪਰਿੰਦਿਆਂ ਤੇ ਚੌਪਾਇਆਂ ਤੇ ਸਾਰੀ ਧਰਤੀ ਤੇ ਸਾਰੇ ਜਾਨਦਾਰਾਂ ਉੱਤੇ ਜਿਹੜੇ ਧਰਤੀ ਉੱਤੇ ਰਿੜ੍ਹਦੇ ਨੇ ਇਖਤਿਆਰ ਰੱਖਣ। ਤੇ ਰੱਬ ਨੇ ਇਨਸਾਨ ਨੂੰ ਆਪਣੀ ਸੂਰਤ ਉੱਤੇ ਪੈਦਾ ਕੀਤਾ, ਰੱਬ ਦੀ ਸੂਰਤ ਉੱਤੇ ਉਹਨੂੰ ਪੈਦਾ ਕੀਤਾ, ਨਾਰੋ ਨਾਰੀ ਉਹਨਾਂ ਨੂੰ ਪੈਦਾ ਕੀਤਾ। ਤੇ ਰੱਬ ਨੇ ਸਭ ਉੱਤੇ ਜੋ ਕੁਝ ਉਹਨੇ ਬਣਾਇਆ ਸੀ ਨਜ਼ਰ ਕੀਤੀ, ਤੇ ਵੇਖਿਆ ਭਈ ਬਹੁਤ ਚੰਗਾ ਏ। ਜਾਣ ਰੱਖੋ ਭਈ ਖੁਦਾਵੰਦ ਹੀ ਰੱਬ ਏ, ਉਹਨੇ ਹੀ ਸਾਨੂੰ ਜੰਮਿਆ ਤੇ ਅਸੀਂ ਉਹਦੇ ਹੀ ਹਾਂ। ਅਸੀਂ ਉਹਦੇ ਲੋਕੀ ਤੇ ਉਹਦੀ ਚਰਾਗਾਹ ਦੀਆਂ ਭੇਡਾਂ ਵਾਂ। ਸ਼ੁਕਰਗੁਜ਼ਾਰੀ ਕਰਦਿਆਂ ਹੋਏ ਉਹਦੇ ਫਾਟਕਾਂ ਵਿੱਚ ਤੇ ਹਮਦ ਕਰਦਿਆਂ ਹੋਏ ਉਹਦੀਆਂ ਬਾਰਗਾਹਾਂ ਵਿੱਚ ਦਾਖਲ ਹੋਵੋ। ਉਹਦਾ ਸ਼ੁਕਰ ਕਰੋ ਤੇ ਉਹਦੇ ਨਾਂ ਨੂੰ ਧੰਨ ਆਖੋ, ਕਿਉਂ ਜੇ ਰੱਬ ਭਲਾ ਏ, ਉਹਦੀ ਸ਼ਫਕਤ ਅਬਦੀ ਏ ਤੇ ਉਹਦੀ ਵਫਾਦਾਰੀ ਪੀੜ੍ਹੀ ਤੋਂ ਪੀੜ੍ਹੀ ਤੀਕਰ ਰਹਿੰਦੀ ਏ। ਦਰਸੀ ਆਵਾਜ਼ ਬਾਈਬਲ ਵਿੱਚੋਂ ਜ਼ਬੂਰ। ਐ ਖੁਦਾਵੰਦ, ਤੂੰ ਮੈਨੂੰ ਪਰਖ ਲਿਆ ਤੇ ਪਛਾਣ ਲਿਆ। ਤੂੰ ਮੇਰਾ ਉੱਠਣਾ ਬੈਠਣਾ ਜਾਣਦਾ ਏ, ਤੂੰ ਮੇਰੇ ਖਿਆਲ ਨੂੰ ਦੂਰੋਂ ਸਮਝ ਲੈਣਾ ਏ। ਤੂੰ ਮੇਰੀ ਰਾਹ ਤੇ ਮੇਰੀ ਖਾਬਗਾਹ ਦੀ ਛਾਣਬੀਨ ਕਰਦਾ ਏ ਤੇ ਮੇਰੀਆਂ ਸਾਰੀਆਂ ਆਦਤਾਂ ਤੋਂ ਵਾਕਫ ਏ। ਮੈਂ ਤੇਰੀ ਰੂਹ ਤੋਂ ਬਚ ਕੇ ਕਿੱਥੇ ਜਾਵਾਂ ਜਾਂ ਤੇਰੀ ਹਜ਼ੂਰੀ ਤੋਂ ਕਿੱਥੇ ਨੱਸਾਂ। ਅਸਮਾਨ ਉੱਤੇ ਚੜ੍ਹ ਜਾਵਾਂ ਤੇ ਤੂੰ ਉੱਥੇ ਹੈ, ਜੇ ਮੈਂ ਪਾਤਾਲ ਵਿੱਚ ਬਿਸਤਰਾ ਵਿਛਾਵਾਂ ਤੇ ਵੇਖ ਤੂੰ ਉੱਥੇ ਵੀ ਏ। ਜੇ ਮੈਂ ਸੁਬਹ ਦੇ ਪਰ ਲਾ ਕੇ ਸਮੁੰਦਰ ਦੀ ਇੰਤਹਾ ਵਿੱਚ ਵਸਾਂ ਤੇ ਉੱਥੇ ਵੀ ਤੇਰਾ ਹੱਥ ਮੇਰੀ ਰਹਿਨੁਮਾਈ ਕਰੇਗਾ ਤੇ ਤੇਰਾ ਸੱਜਾ ਹੱਥ ਮੈਨੂੰ ਸੰਭਾਲ ਲਵੇਗਾ। ਸਲਾਤੀਨ। ਤੇ ਇੱਕ ਦਿਨ ਇੰਜ ਹੋਇਆ ਭਈ ਅਲੀਸ਼ਾ ਸ਼ੁਨੀਮ ਨੂੰ ਗਿਆ। ਉੱਥੇ ਇੱਕ ਦੌਲਤਮੰਦ ਔਰਤ ਸੀ ਤੇ ਉਹਨੂੰ ਰੋਟੀ ਖਾਣ ਤੇ ਮਜਬੂਰ ਕੀਤਾ। ਫੇਰ ਤੇ ਜਦੋਂ ਕਦੀ ਉਹ ਉੱਥੋਂ ਲੰਘਦਾ ਰੋਟੀ ਖਾਣ ਲਈ ਉੱਥੇ ਟੁਰ ਜਾਂਦਾ ਸੀ। ਇਸ ਲਈ ਉਹਨੇ ਆਪਣੇ ਬੰਦੇ ਨੂੰ ਆਖਿਆ, ਵੇਖ, ਮੈਨੂੰ ਲੱਗਦਾ ਏ ਭਈ ਇਹ ਰੱਬ ਦਾ ਬੰਦਾ ਜਿਹੜਾ ਅਕਸਰ ਸਾਡੇ ਵੱਲ ਆਉਂਦਾ ਏ ਮੁਕੱਦਸ ਏ। ਅਸੀਂ ਉਹਦੇ ਲਈ ਇੱਕ ਪਲੰਗ ਤੇ ਕੋਠੜੀ ਕੰਧ ਉੱਤੇ ਬਣਾ ਦਈਏ ਤੇ ਉਹਦੇ ਲਈ ਇੱਕ ਪਲੰਗ ਤੇ ਮੇਜ਼ ਤੇ ਚੌਕੀ ਤੇ ਸ਼ਮਾਦਾਨ ਲਗਾ ਦਈਏ। ਫਿਰ ਜਦੋਂ ਕਦੀ ਉਹ ਸਾਡੇ ਕੋਲ ਆਵੇ ਤੇ ਉੱਥੇ ਹੀ ਠਹਿਰੇਗਾ। ਇਸ ਲਈ ਇੱਕ ਦਿਨ ਇੰਜ ਹੋਇਆ ਭਈ ਉਹ ਉੱਧਰ ਗਿਆ ਤੇ ਉਸ ਕੋਠੜੀ ਵਿੱਚ ਜਾ ਕੇ ਉੱਥੇ ਹੀ ਸੁੱਤਾ। ਫਿਰ ਉਹਨੇ ਆਪਣੇ ਖਾਦਮ ਜਿਹਾਜ਼ੀ ਨੂੰ ਆਖਿਆ ਭਈ ਐਸ ਸ਼ੁਨੀਮੀ ਔਰਤ ਨੂੰ ਸੱਦੇ। ਉਹਨੇ ਉਹਨੂੰ ਸੱਦ ਲਿਆ ਤੇ ਉਹ ਉਹਦੇ ਸਾਹਮਣੇ ਖਲੋ ਗਈ। ਫਿਰ ਉਹਨੇ ਆਪਣੇ ਖਾਦਮ ਨੂੰ ਆਖਿਆ, ਤੂੰ ਉਹਨੂੰ ਪੁੱਛ ਭਈ ਤੂੰ ਜਿਹੜੀਆਂ ਸਾਡੇ ਲਈ ਇੰਨੀਆਂ ਫਿਕਰਾਂ ਕੀਤੀਆਂ ਨੇ ਤੇ ਤੇਰੇ ਲਈ ਕੀ ਕੀਤਾ ਜਾਵੇ। ਕੀ ਤੂੰ ਚਾਹੁੰਦੀ ਹੈ ਭਈ ਬਾਦਸ਼ਾਹ ਨੂੰ ਜਾਂ ਫੌਜ ਦੇ ਸਰਦਾਰ ਨੂੰ ਤੇਰੀ ਸਿਫਾਰਿਸ਼ ਕੀਤੀ ਜਾਵੇ। ਉਹਨੇ ਜਵਾਬ ਦਿੱਤਾ, ਮੈਂ ਤੇ ਆਪਣੇ ਲੋਕਾਂ ਵਿੱਚ ਰਹਿੰਦੀ ਵਾਂ। ਫਿਰ ਉਹਨੇ ਉਹਨੂੰ ਆਖਿਆ, ਉਹਦੇ ਲਈ ਕੀ ਕੀਤਾ ਜਾਵੇ। ਫਿਰ ਜਿਹਾਜ਼ੀ ਨੇ ਜਵਾਬ ਦਿੱਤਾ ਕਿ ਵਾਕਿਆ ਹੀ ਉਹਦੇ ਕੋਈ ਪੁੱਤਰ ਨਹੀਂ ਤੇ ਉਹਦਾ ਬੰਦਾ ਬੁੱਢਾ ਏ। ਫਿਰ ਉਹਨੇ ਉਹਨੂੰ ਆਖਿਆ, ਉਹਨੂੰ ਸੱਦ ਲੈ। ਤੇ ਜਦੋਂ ਉਹਨੇ ਉਹਨੂੰ ਸੱਦਿਆ ਤੇ ਉਹ ਬੂਹੇ ਉੱਤੇ ਖਲੋ ਗਈ। ਫਿਰ ਉਹਨੇ ਆਖਿਆ, ਮੌਸਮੇ ਬਹਾਰ ਵਿੱਚ ਵੇਲਾ ਪੂਰਾ ਹੋਣ ਉੱਤੇ ਤੇਰੀ ਗੋਦ ਵਿੱਚ ਪੁੱਤਰ ਹੋਵੇਗਾ। ਉਹਨੇ ਆਖਿਆ, ਨਹੀਂ ਐ ਮਾਲਕ, ਐ ਰੱਬ ਦੇ ਬੰਦੇ, ਆਪਣੀ ਲੌਂਡੀ ਨੂੰ ਝੂਠ ਨਾ ਆਖ। ਇਸ ਲਈ ਉਹ ਔਰਤ ਹਾਮਲਾ ਹੋਈ ਤੇ ਜਿਵੇਂ ਅਲੀਸ਼ਾ ਨੇ ਉਹਨੂੰ ਆਖਿਆ ਸੀ, ਮੌਸਮੇ ਬਹਾਰ ਵਿੱਚ ਵੇਲਾ ਪੂਰਾ ਹੋਣ ਉੱਤੇ ਉਹਦੇ ਪੁੱਤਰ ਹੋਇਆ। ਤੇ ਉਹ ਮੁੰਡਾ ਵੱਡਾ ਹੋਇਆ। ਤੇ ਇੱਕ ਦਿਨ ਇੰਜ ਹੋਇਆ ਭਈ ਉਹ ਆਪਣੇ ਪਿਓ ਦੇ ਕੋਲ ਖੇਤ ਕੱਟਣ ਵਾਲਿਆਂ ਵਿੱਚ ਟੁਰ ਗਿਆ। ਤੇ ਉਹਨੇ ਪਿਓ ਨੂੰ ਆਖਿਆ, ਹਾਏ ਮੇਰਾ ਸਿਰ, ਹਾਏ ਮੇਰਾ ਸਿਰ। ਉਹਨੇ ਉਹਨੂੰ ਆਖਿਆ, ਉਹਨੂੰ ਉਹਦੀ ਮਾਂ ਦੇ ਕੋਲ ਲੈ ਜਾ। ਜਦੋਂ ਉਹਨੇ ਉਹਨੂੰ ਲੈ ਕੇ ਉਹਦੀ ਮਾਂ ਦੇ ਕੋਲ ਅਪੜਾ ਦਿੱਤਾ ਤੇ ਉਹ ਉਹਦੇ ਗੋਡਿਆਂ ਉੱਤੇ ਦੁਪਹਿਰ ਤੀਕਰ ਬੈਠਾ ਰਿਹਾ। ਇਹਦੇ ਬਾਅਦ ਮਰ ਗਿਆ। ਇਹਦੇ ਬਾਅਦ ਉਹਦੀ ਮਾਂ ਨੇ ਉੱਤੇ ਜਾ ਕੇ ਉਹਨੂੰ ਰੱਬ ਦੇ ਬੰਦੇ ਦੇ ਪਲੰਗ ਉੱਤੇ ਲਟਾ ਦਿੱਤਾ ਤੇ ਬੂਹਾ ਬੰਦ ਕਰਕੇ ਬਾਹਰ ਟੁਰ ਗਈ। ਤੇ ਉਹਨੇ ਆਪਣੇ ਬੰਦੇ ਨੂੰ ਪੁਕਾਰ ਕੇ ਆਖਿਆ,
ਜਲਦ ਜਵਾਨਾਂ ਵਿੱਚੋਂ ਇੱਕ ਨੂੰ ਤੇ ਗਧਿਆਂ ਵਿੱਚੋਂ ਇੱਕ ਨੂੰ ਮੇਰੇ ਲਈ ਘੱਲ ਦੇ, ਤਾਂ ਜੋ ਮੈਂ ਰੱਬ ਦੇ ਬੰਦੇ ਕੋਲ ਭੱਜ ਜਾਵਾਂ ਤੇ ਫਿਰ ਮੁੜ ਆਵਾਂ। ਉਹਨੇ ਆਖਿਆ, ਅੱਜ ਤੂੰ ਉਹਦੇ ਕੋਲ ਕਿਉਂ ਜਾਣਾ ਚਾਹੁੰਦੀ ਏ? ਅੱਜ ਨਾ ਤੇ ਨਵਾਂ ਚੰਨ ਏ ਤੇ ਨਾ ਸਬਤ ਏ। ਉਹਨੇ ਜਵਾਬ ਦਿੱਤਾ, ਭਈ ਚੰਗਾ ਹੀ ਹੋਵੇਗਾ। ਤੇ ਉਹਨੇ ਖੋਤੇ ਉੱਤੇ ਕਾਠੀ ਕੱਸ ਕੇ ਆਪਣੇ ਖਾਦਮ ਨੂੰ ਆਖਿਆ, ਹਾਂਕ, ਅੱਗੇ ਵੱਧ ਤੇ ਸਵਾਰੀ ਚਲਾਣ ਵਿੱਚ ਢਿੱਲ ਨਾ ਕਰ, ਜਦ ਤੀਕਰ ਮੈਂ ਤੈਨੂੰ ਨਾ ਆਖਾਂ। ਤਦ ਉਹ ਟੁਰੀ ਤੇ ਕਿਰਮਲ ਦੀ ਪਹਾੜੀ ਉੱਤੇ ਰੱਬ ਦੇ ਬੰਦੇ ਦੇ ਕੋਲ ਗਈ। ਰੱਬ ਦੇ ਉਸ ਬੰਦੇ ਨੇ ਦੂਰੋਂ ਉਹਨੂੰ ਵੇਖ ਕੇ ਆਪਣੇ ਖਾਦਮ ਜਿਹਾਜ਼ੀ ਨੂੰ ਆਖਿਆ, ਵੇਖ, ਉਧਰ ਉਹ ਸ਼ੁਨੀਮੀ ਔਰਤ ਏ। ਹੁਣ ਉਹਨੂੰ ਜੀ ਆਇਆਂ ਨੂੰ ਆਖਣ ਲਈ ਦੌੜ ਜਾ ਤੇ ਉਹਨੂੰ ਪੁੱਛ, ਕੀ ਤੂੰ ਠੀਕ ਏ? ਕੀ ਤੇਰਾ ਬੰਦਾ ਠੀਕ ਏ? ਕੀ ਤੇਰਾ ਬਾਲ ਠੀਕ ਏ? ਉਹਨੇ ਜਵਾਬ ਦਿੱਤਾ, ਹਾਂ ਠੀਕ ਨੇ। ਤੇ ਜਦੋਂ ਉਹ ਉਸ ਪਹਾੜ ਉੱਤੇ ਰੱਬ ਦੇ ਬੰਦੇ ਦੇ ਕੋਲ ਆਈ ਤੇ ਉਹਦੇ ਪੈਰ ਫੜ ਲਏ ਤੇ ਜਿਹਾਜ਼ੀ ਉਹਨੂੰ ਚੁੱਕਣ ਲਈ ਨੇੜੇ ਆਇਆ, ਪਰ ਰੱਬ ਦੇ ਬੰਦੇ ਨੇ ਆਖਿਆ, ਉਹਨੂੰ ਛੱਡ ਦੇ, ਕਿਉਂ ਜੇ ਉਹਦਾ ਜੀ ਪਰੇਸ਼ਾਨ ਏ ਤੇ ਖੁਦਾਵੰਦ ਨੇ ਮੈਥੋਂ ਇਹ ਗੱਲ ਲੁਕੋਈ ਤੇ ਮੈਨੂੰ ਨਾ ਦੱਸੀ। ਤੇ ਉਹ ਆਖਣ ਲੱਗੀ, ਕੀ ਮੈਂ ਆਪਣੇ ਮਾਲਕ ਤੋਂ ਪੁੱਤਰ ਦਾ ਸਵਾਲ ਕੀਤਾ ਸੀ? ਕੀ ਮੈਂ ਨਹੀਂ ਆਖਿਆ ਸੀ ਭਈ ਮੈਨੂੰ ਧੋਖਾ ਨਾ ਦੇ? ਜਦੋਂ ਅਲੀਸ਼ਾ ਉਸ ਘਰ ਵਿੱਚ ਆਇਆ ਤੇ ਵੇਖੋ, ਉਹ ਮੁੰਡਾ ਮਰਿਆ ਹੋਇਆ ਉਹਦੇ ਪਲੰਗ ਉੱਤੇ ਪਿਆ ਸੀ। ਇਸ ਲਈ ਉਹ ਅੰਦਰ ਗਿਆ ਤੇ ਬੂਹਾ ਬੰਦ ਕਰਕੇ ਖੁਦਾਵੰਦ ਤੋਂ ਦੁਆ ਕੀਤੀ ਤੇ ਉੱਤੇ ਚੜ੍ਹ ਕੇ ਉਸ ਬਾਲ ਦੇ ਉੱਤੇ ਲੰਮੇ ਪੈ ਗਿਆ ਤੇ ਉਹਦੇ ਮੂੰਹ ਉੱਤੇ ਆਪਣਾ ਮੂੰਹ ਤੇ ਉਹਦੀਆਂ ਅੱਖੀਆਂ ਉੱਤੇ ਆਪਣੀਆਂ ਅੱਖੀਆਂ ਤੇ ਉਹਦੇ ਹੱਥਾਂ ਉੱਤੇ ਆਪਣੇ ਹੱਥ ਧਰ ਲਏ ਤੇ ਉਹਦੇ ਉੱਤੇ ਫੈਲ ਗਿਆ। ਤਦ ਉਸ ਬਾਲ ਦਾ ਪਿੰਡਾ ਤੱਤਾ ਹੋਣ ਲੱਗਿਆ। ਫਿਰ ਉਹ ਉੱਠ ਕੇ ਉਸ ਛੱਤ ਉੱਤੇ ਇੱਕ ਵਾਰੀ ਫੇਰਾ ਲਾਣ ਗਿਆ ਤੇ ਉੱਤੇ ਚੜ੍ਹ ਕੇ ਉਸ ਬਾਲ ਉੱਤੇ ਫੈਲ ਗਿਆ ਤੇ ਉਹ ਬਾਲ 7 ਵਾਰੀ ਛਿਕਿਆ ਤੇ ਬਾਲ ਨੇ ਅੱਖੀਆਂ ਖੋਲ ਦਿੱਤੀਆਂ। ਫਿਰ ਉਹਨੇ ਜਿਹਾਜ਼ੀ ਨੂੰ ਸੱਦ ਕੇ ਆਖਿਆ, ਉਸ ਸ਼ੁਨੀਮੀ ਔਰਤ ਨੂੰ ਸੱਦ ਲੈ। ਇਸ ਲਈ ਉਹਨੇ ਉਹਨੂੰ ਸੱਦਿਆ ਤੇ ਜਦੋਂ ਉਹ ਉਹਦੇ ਕੋਲ ਆਈ ਤੇ ਉਹਨੇ ਉਹਨੂੰ ਆਖਿਆ, ਆਪਣੇ ਪੁੱਤਰ ਨੂੰ ਚੁੱਕ ਲੈ। ਫਿਰ ਉਹ ਅੰਦਰ ਜਾ ਕੇ ਉਹਦੇ ਪੈਰਾਂ ਵਿੱਚ ਡਿੱਗੀ ਤੇ ਧਰਤੀ ਉੱਤੇ ਸਿਰ ਸੁੱਟਿਆ। ਫਿਰ ਆਪਣੇ ਪੁੱਤਰ ਨੂੰ ਚੁੱਕ ਕੇ ਬਾਹਰ ਟੁਰ ਗਈ। ਮੱਤੀ। ਤੇ ਯਿਸੂ ਸਾਰੇ ਗਲੀਲ ਵਿੱਚ ਫਿਰਦਾ ਰਿਹਾ ਤੇ ਉਹਨਾਂ ਦੇ ਇਬਾਦਤਖਾਨਿਆਂ ਵਿੱਚ ਤਾਲੀਮ ਦਿੰਦਾ ਤੇ ਬਾਦਸ਼ਾਹੀ ਦੀ ਖੁਸ਼ਖਬਰੀ ਦੀ ਮੁਨਾਦੀ ਕਰਦਾ ਤੇ ਲੋਕਾਂ ਦੀ ਹਰ ਤਰ੍ਹਾਂ ਦੀ ਬਿਮਾਰੀ ਤੇ ਨਿਤ ਕਮਜ਼ੋਰੀ ਨੂੰ ਦੂਰ ਕਰਦਾ ਰਿਹਾ। ਤੇ ਉਹਦੀ ਸ਼ੋਹਰਤ ਸਾਰੇ ਸੂਰੀਆ ਵਿੱਚ ਫੈਲ ਗਈ ਤੇ ਲੋਕ ਸਾਰੇ ਬਿਮਾਰਾਂ ਨੂੰ, ਜਿਹੜੇ ਵੱਖਰੀਆਂ ਵੱਖਰੀਆਂ ਬਿਮਾਰੀਆਂ ਵਿੱਚ ਗ੍ਰਿਫਤਾਰ ਸੀ, ਤੇ ਉਹਨਾਂ ਨੂੰ ਜਿਨ੍ਹਾਂ ਵਿੱਚ ਬਦਰੂਆਂ ਸੀ ਤੇ ਮਿਰਗੀ ਵਾਲਿਆਂ ਤੇ ਮਫਲੂਜਾਂ ਨੂੰ ਉਹਦੇ ਕੋਲ ਲਿਆਏ ਤੇ ਉਹਨੇ ਉਹਨਾਂ ਨੂੰ ਚੰਗਾ ਕੀਤਾ। ਮੱਤੀ। ਤੇ ਯਿਸੂ ਨੇ ਪਤਰਸ ਦੇ ਘਰ ਵਿੱਚ ਆ ਕੇ ਉਹਦੀ ਸੱਸ ਨੂੰ ਤਪ ਵਿੱਚ ਪਈ ਵੇਖਿਆ। ਉਹਨੇ ਉਹਦਾ ਹੱਥ ਛੂਹਿਆ ਤੇ ਤਪ ਉਹਦੇ ਉੱਤੋਂ ਉਤਰ ਗਈ ਤੇ ਉਹ ਉੱਠ ਕੇ ਖਲੋ ਗਈ ਤੇ ਉਹਦੀ ਸੇਵਾ ਕਰਨ ਲੱਗੀ। ਸਫਨੀਆਂ। ਖੁਦਾਵੰਦ ਤੇਰਾ ਰੱਬ ਜਿਹੜਾ ਤੇਰੇ ਵਿੱਚ ਕਾਦਰ ਏ, ਉਹ ਹੀ ਬਚਾ ਲਵੇਗਾ। ਉਹ ਤੇਰੇ ਪਾਰੋਂ ਸ਼ਾਦਮਾਨ ਹੋ ਕੇ ਖੁਸ਼ੀ ਕਰੇਗਾ। ਉਹ ਆਪਣੇ ਪਿਆਰ ਵਿੱਚ ਮਸਰੂਰ ਹੋਵੇਗਾ। ਉਹ ਗਾਉਂਦਿਆਂ ਹੋਏ ਤੇਰੇ ਲਈ ਸ਼ਾਦਮਾਨੀ ਕਰੇਗਾ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਤੇ ਸਿਹਤ। ਸਵਾਲ, ਇਨਸਾਨ ਕੀ ਏ? ਜਵਾਬ, ਇਨਸਾਨ ਮਾਦਾ ਨਹੀਂ ਏ। ਉਹ ਦਿਮਾਗ, ਖੂਨ, ਹੱਡੀਆਂ ਤੇ ਦੂਜੇ ਮਾਦੀ ਅਨਸਰਾਂ ਨਾਲ ਨਹੀਂ ਬਣਾਇਆ ਗਿਆ। ਪਾਕ ਕਲਾਮ ਸਾਨੂੰ ਇਹ ਗੱਲ ਦੱਸਦਾ ਏ ਭਈ ਇਨਸਾਨ ਰੱਬ ਦੀ ਸ਼ਬੀਹ ਤੇ ਸੂਰਤ ਉੱਤੇ ਬਣਾਇਆ ਗਿਆ ਏ। ਇਹ ਮਾਦੇ ਦੀ ਸ਼ਬੀਹ ਨਹੀਂ ਏ। ਰੂਹ ਦੀ ਸ਼ਬੀਹ ਇੰਨੀ ਗੈਰ ਰੂਹਾਨੀ ਨਹੀਂ ਹੋ ਸਕਦੀ। ਇਨਸਾਨ ਰੂਹਾਨੀ ਤੇ ਕਾਮਲ ਏ, ਤੇ ਕਿਉਂ ਜੇ ਉਹ ਰੂਹਾਨੀ ਤੇ ਕਾਮਲ ਏ, ਇਸ ਲਈ ਉਹਨੂੰ ਕ੍ਰਿਸਚਨ ਸਾਇੰਸ ਵਿੱਚ ਇੰਝ ਹੀ ਸਮਝਿਆ ਜਾਣਾ ਚਾਹੀਦਾ ਏ। ਇਨਸਾਨ ਮੁਹੱਬਤ ਦਾ ਖਿਆਲ ਤੇ ਸੂਰਤ ਏ, ਉਹ ਬਦਨ ਨਹੀਂ ਏ। ਉਹ ਰੱਬ ਦਾ ਇੱਕ ਮੁਰੱਕਬ ਖਿਆਲ ਏ ਜਿਹਦੇ ਵਿੱਚ ਸਾਰੇ ਦਰੁਸਤ ਖਿਆਲਾਤ ਸ਼ਾਮਲ ਨੇ। ਇੰਝ ਦੀ ਅਮੂਮੀ ਇਸਤਲਾਹ ਜਿਹੜੀ ਰੱਬ ਦੀ ਸੂਰਤ ਤੇ ਸ਼ਬੀਹ ਦੀ ਅਕਾਸੀ ਕਰਦੀ ਏ, ਸਾਇੰਸ ਵਿੱਚ ਪਾਈ ਜਾਣ ਵਾਲੀ ਹਸਤੀ ਦੀ ਬਾਖਬਰ ਸ਼ਨਾਖਤ ਜਿਹਦੇ ਵਿੱਚ ਇਨਸਾਨ ਰੱਬ ਜਾਂ ਸਿਆਣ ਦੀ ਅਕਾਸੀ ਏ, ਤੇ ਇਸੇ ਲਈ ਉਹ ਅਬਦੀ ਏ, ਯਾਨੀ ਉਹ ਜਿਹਦੀ ਰੱਬ ਤੋਂ ਵੱਖਰੀ ਕੋਈ ਸਿਆਣ ਨਹੀਂ ਏ। ਉਹ ਜਿਹਦੇ ਵਿੱਚ ਇੰਜ ਦੀ ਕੋਈ ਵੀ ਖੂਬੀ ਨਹੀਂ ਜਿਹੜੀ ਰੱਬ ਤੋਂ ਨਾ ਲਈ ਗਈ ਹੋਵੇ। ਉਹ ਜਿਹੜਾ ਖੁਦ ਤੋਂ ਆਪਣੀ ਕੋਈ ਹਯਾਤੀ, ਜ਼ਹਾਨਤ ਤੇ ਨਾ ਹੀ ਕੋਈ ਤਖਲੀਕੀ ਤਾਕਤ ਰੱਖਦਾ ਏ, ਪਰ ਉਹਨਾਂ ਸਾਰਿਆਂ ਦੀ ਰੂਹਾਨੀ ਤੌਰ ਤੇ ਅਕਾਸੀ ਕਰਦਾ ਏ ਜਿਹੜੀ ਉਹਦੇ ਬਣਾਉਣ ਵਾਲੇ ਦੇ ਨਾਲ ਤਾਲੁਕ ਰੱਖਦੀ ਏ। ਫਿਰ ਰੱਬ ਨੇ ਆਖਿਆ,
ਅਸੀਂ ਇਨਸਾਨ ਨੂੰ ਆਪਣੀ ਸੂਰਤ ਉੱਤੇ ਆਪਣੀ ਛਵੀ ਵਾਂਗਰ ਬਣਾਈਏ ਤੇ ਉਹ ਸਮੁੰਦਰ ਦੀਆਂ ਮੱਛੀਆਂ ਤੇ ਅਸਮਾਨ ਦੇ ਪਰਿੰਦਿਆਂ ਤੇ ਚੌਪਾਇਆਂ ਤੇ ਸਾਰੀ ਧਰਤੀ ਤੇ ਸਾਰੇ ਜਾਨਦਾਰਾਂ ਉੱਤੇ ਜਿਹੜੇ ਧਰਤੀ ਉੱਤੇ ਰਿੜ੍ਹਦੇ ਨੇ ਇਖਤਿਆਰ ਰੱਖਣ। ਇਨਸਾਨ ਪਾਪ, ਬਿਮਾਰੀ ਤੇ ਮੌਤ ਦੇ ਲਾਇਕ ਨਹੀਂ। ਅਸਲੀ ਇਨਸਾਨ ਪਾਕੀਜ਼ਗੀ ਤੋਂ ਵੱਖਰਾ ਨਹੀਂ ਹੋ ਸਕਦਾ ਤੇ ਨਾ ਹੀ ਰੱਬ, ਜਿਹਦੇ ਤੋਂ ਇਨਸਾਨ ਨਸ਼ੋ ਨੁਮਾ ਪਾਉਂਦਾ ਏ, ਪਾਪ ਦੇ ਖਿਲਾਫ ਕੂਵਤ ਜਾਂ ਆਜ਼ਾਦੀ ਪੈਦਾ ਕਰ ਸਕਦਾ ਏ। ਇੱਕ ਬਸ਼ਰੀ ਪਾਪੀ ਰੱਬ ਦਾ ਬੰਦਾ ਨਹੀਂ ਏ। ਇਲਾਹੀ ਸਿਆਣ ਵਿੱਚ ਇਨਸਾਨ ਰੱਬ ਦੀ ਅਸਲੀ ਛਵੀ ਏ। ਇਲਾਹੀ ਫਿਤਰਤ ਨੂੰ ਮਸੀਹ ਯਸੂ ਵਿੱਚ ਬਹੁਤ ਚੰਗੇ ਤਰੀਕੇ ਨਾਲ ਬਿਆਨ ਕੀਤਾ ਗਿਆ ਏ, ਜਿਨ੍ਹੇ ਇਨਸਾਨਾਂ ਉੱਤੇ ਰੱਬ ਦੀ ਬਹੁਤ ਮੁਨਾਸਬ ਅਕਾਸੀ ਜ਼ਾਹਰ ਕੀਤੀ ਤੇ ਮਾੜੀ ਸੋਚ ਦੇ ਨਮੂਨੇ ਤੋਂ ਵੱਡੀ ਮਿਆਰੀ ਜ਼ਿੰਦਗੀ ਫਰਾਹਮ ਕੀਤੀ, ਯਾਨੀ ਅਜਿਹੀ ਸੋਚ ਜਿਹੜੀ ਇਨਸਾਨ ਦੇ ਡਿੱਗਣ, ਬਿਮਾਰੀ, ਪਾਪ ਕਰਨ ਤੇ ਮਰਨ ਨੂੰ ਜ਼ਾਹਰ ਕਰਦੀ ਏ। ਸਾਇੰਸੀ ਹਸਤੀ ਤੇ ਇਲਾਹੀ ਸ਼ਫਾ ਦੀ ਮਸੀਹ ਵਰਗੀ ਸਮਝ ਵਿੱਚ ਕਾਮਲ ਅਸੂਲ ਤੇ ਖਿਆਲ, ਕਾਮਲ ਰੱਬ ਤੇ ਕਾਮਲ ਇਨਸਾਨ ਸੋਚ ਤੇ ਇਜ਼ਹਾਰ ਦੀ ਨਿਉ ਦੇ ਤੌਰ ਤੇ ਸ਼ਾਮਲ ਹੁੰਦੇ ਨੇ। ਇਨਸਾਨ ਦੀ ਇਨਫਰਾਦੀਅਤ ਮਾਦੀ ਨਹੀਂ ਏ। ਹਸਤੀ ਦੀ ਸਾਇੰਸ ਸਿਰਫ ਆਉਣ ਵਾਲੇ ਵੇਲੇ ਵਿੱਚ ਹੀ ਨਹੀਂ, ਬਲਕਿ ਹੁਣੇ ਤੇ ਇੱਥੇ ਵੀ ਉਹ ਕੁਝ ਹਾਸਲ ਕਰ ਸਕਦੀ ਏ ਜਿਹਨੂੰ ਇਨਸਾਨ ਜੰਨਤ ਦਾ ਨਾਂ ਦਿੰਦਾ ਏ। ਵੇਲੇ ਤੇ ਅਬਦੀਅਤ ਦੇ ਹੋਣ ਦੇ ਬਾਰੇ ਇਹ ਬਹੁਤ ਵੱਡੀ ਅਸਲੀਅਤ ਏ। ਤੇ ਫਿਰ ਉਹ ਕਿਹੜੀ ਮਾਦੀ ਸ਼ਖਸੀਅਤ ਏ ਜਿਹੜੀ ਦੁੱਖ ਸਹਿੰਦੀ, ਪਾਪ ਕਰਦੀ ਤੇ ਮਰ ਜਾਂਦੀ ਏ। ਇਹ ਉਹ ਇਨਸਾਨ ਨਹੀਂ ਜਿਹੜਾ ਰੱਬ ਦੀ ਸ਼ਬੀਹ ਤੇ ਸੂਰਤ ਏ, ਬਲਕਿ ਇਹ ਇਨਸਾਨ ਦੀ ਨਕਲ, ਸ਼ਬੀਹ ਦਾ ਉਲਟ, ਪਾਪ, ਬਿਮਾਰੀ ਤੇ ਮੌਤ ਅਖਵਾਉਣ ਵਾਲੀ ਗੈਰ ਮੁਸ਼ਾਬਤ ਏ। ਮਾਦੀ ਇਨਸਾਨ ਆਪੀ ਜਾਂ ਰਜ਼ਾਕਾਰਾਨਾ ਗਲਤੀ ਨਾਲ ਇੱਕ ਮਨਫੀ ਚੰਗਿਆਈ ਤੇ ਮੁਸਬਤ ਗਲਤੀ ਨਾਲ ਬਣਿਆ ਏ। ਜਿਹੜਾ ਦੂਜਾ ਏ ਉਹ ਆਪਣੇ ਆਪ ਨੂੰ ਠੀਕ ਸਮਝਦਾ ਏ। ਇਨਸਾਨ ਦੀ ਰੂਹਾਨੀ ਇਨਫਰਾਦੀਅਤ ਕਦੀ ਗਲਤ ਨਹੀਂ ਹੁੰਦੀ। ਇਹ ਇਨਸਾਨ ਦੇ ਬਣਾਉਣ ਵਾਲੇ ਦੀ ਛਬੀ ਏ। ਮਾਦਾ ਬਸ਼ਰ ਨੂੰ ਅਸਲੀ ਸ਼ੁਰੂਆਤ ਤੇ ਹਸਤੀ ਦੀਆਂ ਹਕੀਕਤਾਂ ਨਾਲ ਨਹੀਂ ਜੋੜ ਸਕਦਾ, ਜਿਹਦੇ ਵਿੱਚ ਸਭ ਕੁਝ ਮੁੱਕ ਜਾਣਾ ਚਾਹੀਦਾ ਏ। ਇਹ ਬਸ ਰੂਹ ਦੀ ਵਡਿਆਈ ਨੂੰ ਮੰਨਣ ਨਾਲ ਹੋਵੇਗਾ, ਜਿਹੜਾ ਰੂਹ ਦੇ ਦਾਅਵਿਆਂ ਨੂੰ ਖਤਮ ਕਰਦਾ ਏ ਭਈ ਬਸ਼ਰ ਫਾਨੀਅਤ ਨੂੰ ਮੁਕਾ ਦੇਣ ਤੇ ਕਿਸੇ ਮਜ਼ਬੂਤ ਰੂਹਾਨੀ ਤਾਲੁਕ ਨੂੰ ਲੱਭਣ, ਜਿਹੜਾ ਇਨਸਾਨ ਨੂੰ ਹਮੇਸ਼ਾ ਲਈ ਆਪਣੇ ਬਣਾਉਣ ਵਾਲੇ ਵੱਲੋਂ ਲਾਜ਼ਮੀ ਇਲਾਹੀ ਛਬੀ ਵਿੱਚ ਕਾਇਮ ਰੱਖਦਾ ਏ। ਇਹ ਅਕੀਦਾ ਭਈ ਮਾਦਾ ਤੇ ਸਿਆਣ ਇੱਕ ਨੇ, ਭਈ ਮਾਦਾ ਇੱਕ ਵੇਲੇ ਵਿੱਚ ਜਾਗਦਾ ਏ ਤੇ ਦੂਜੇ ਵੇਲੇ ਸੌਂਦਾ ਏ, ਕਦੀ ਕਦੀ ਸਿਆਣ ਦੀ ਕੋਈ ਸੂਰਤ ਪੇਸ਼ ਨਾ ਕਰਦਿਆਂ ਹੋਏ ਇਹ ਅਕੀਦਾ ਇੱਕ ਹੋਰ ਅਕੀਦੇ ਵਿੱਚ ਪੂਰਾ ਹੁੰਦਾ ਏ ਭਈ ਇਨਸਾਨ ਮਰਦਾ ਏ। ਸਾਇੰਸ ਮਾਦੀ ਇਨਸਾਨ ਨੂੰ ਕਦੀ ਅਸਲੀ ਹਸਤੀ ਦੇ ਤੌਰ ਤੇ ਪੇਸ਼ ਨਹੀਂ ਕਰਦੀ। ਸੁਫਨੇ ਤੇ ਈਮਾਨ ਜਾਰੀ ਰਹਿੰਦੇ ਨੇ, ਭਾਵੇਂ ਸਾਡੀਆਂ ਅੱਖੀਆਂ ਖੁੱਲੀਆਂ ਹੋਣ ਜਾਂ ਬੰਦ ਹੋਣ। ਨੀਂਦਰ ਵਿੱਚ ਯਾਦਾਸ਼ਤ ਤੇ ਸ਼ਾਉਰ ਬਦਨ ਵਿੱਚੋਂ ਮੁੱਕ ਜਾਂਦੇ ਨੇ ਤੇ ਉਹ ਜ਼ਾਹਰੀ ਤੌਰ ਤੇ ਆਪਣੇ ਇੱਕ ਵੱਖਰੇ ਬਦਨ ਵਿੱਚ ਸ਼ਾਮਲ ਹੋ ਕੇ ਇੱਧਰ ਉੱਧਰ ਭਟਕਦੇ ਫਿਰਦੇ ਨੇ। ਸ਼ਖਸੀਅਤ ਇਨਸਾਨ ਦੀ ਇਨਫਰਾਦੀਅਤ ਨਹੀਂ ਹੁੰਦੀ। ਇੱਕ ਬਦਕਾਰ ਬੰਦਾ ਦਿਲਕਸ਼ ਸ਼ਖਸੀਅਤ ਦਾ ਮਾਲਕ ਹੋ ਸਕਦਾ ਏ। ਜਦ ਅਸੀਂ ਜਾਗਦੇ ਹਾਂ, ਅਸੀਂ ਮਾਦੇ ਦੀ ਭੀੜ ਤੇ ਖੁਸ਼ੀਆਂ ਦੇ ਸੁਫਨੇ ਵੇਖਦੇ ਹਾਂ। ਕੌਣ ਅਜਿਹਾ ਏ ਜਿਹੜਾ ਆਖਦਾ ਏ, ਭਾਵੇਂ ਉਹ ਕ੍ਰਿਸਚਨ ਸਾਇੰਸ ਨੂੰ ਨਾ ਵੀ ਜਾਣਦਾ ਹੋਵੇ, ਭਈ ਇਹ ਸੁਫਨਾ ਵੇਖਣ ਵਾਲੇ ਦੀ ਬਜਾਏ ਮਾਦੀ ਇਨਸਾਨ ਨਹੀਂ ਹੋ ਸਕਦਾ। ਨਹੀਂ ਤੇ ਕੌਣ ਅਕਲੀ ਤੌਰ ਤੇ ਆਖ ਸਕਦਾ ਏ, ਜਦ ਸੁਫਨਾ ਫਾਨੀ ਇਨਸਾਨ ਨੂੰ ਬਦਨ ਤੇ ਸੋਚ ਦੇ ਨਾਲ ਛੱਡ ਦਿੰਦਾ ਏ, ਭਾਵੇਂ ਇਹ ਨਾਮ ਨਿਹਾਦ ਸੁਫਨਾ ਵੇਖਣ ਵਾਲਾ ਬੇਸ਼ਊਰ ਏ। ਠੀਕ ਵਜ੍ਹਾ ਦੇ ਪਾਰੋਂ ਇੱਥੇ ਖਿਆਲ ਦੇ ਸਾਹਮਣੇ ਇੱਕ ਅਸਲੀਅਤ ਹੋਣੀ ਚਾਹੀਦੀ ਏ, ਯਾਨੀ ਰੂਹਾਨੀ ਵਜੂਦੀਅਤ। ਅਸਲ ਵਿੱਚ ਹੋਰ ਕੋਈ ਵਜੂਦੀਅਤ ਨਹੀਂ ਏ, ਕਿਉਂ ਜੇ ਹਯਾਤੀ ਇਹਦੀ ਗੈਰ ਮੁਸ਼ਾਬਤ ਲਾਫਾਨੀਅਤ ਦੇ ਨਾਲ ਇਕੱਠੀ ਨਹੀਂ ਹੋ ਸਕਦੀ। ਹਸਤੀ, ਪਾਕਬਾਜ਼ੀ, ਹਮਾਹੰਗੀ ਤੇ ਲਾਫਾਨੀਅਤ ਏ। ਇਹ ਪਹਿਲੇ ਤੋਂ ਹੀ ਸਾਬਤ ਹੋ ਗਿਆ ਏ ਭਈ ਇਹਦਾ ਇਲਮ ਹਾਲਾਂਕਿ ਮਾਮੂਲੀ ਦਰਜੇ ਉੱਤੇ ਵੀ ਇਨਸਾਨਾਂ ਦੇ ਬਦਨੀ ਤੇ ਇਖਲਾਕੀ ਮਿਆਰ ਨੂੰ ਉੱਚਾ ਕਰੇਗਾ, ਉਮਰ ਦੀ ਲੰਬਾਈ ਵਧਾਵੇਗਾ, ਕਿਰਦਾਰ ਨੂੰ ਪਾਕ ਤੇ ਉੱਚਾ ਕਰੇਗਾ। ਇਸ ਲਈ ਤਰੱਕੀ ਸਾਰੀ ਗਲਤੀ ਨੂੰ ਤਬਾਹ ਕਰੇਗੀ ਤੇ ਲਾਫਾਨੀਅਤ ਨੂੰ ਲੋਅ ਵਿੱਚ ਲਿਆਵੇਗੀ। ਅਸੀਂ ਜਾਣਦੇ ਹਾਂ ਭਈ ਇੱਕ ਬਿਆਨ ਜਿਹਨੂੰ ਚੰਗਾ ਸਾਬਤ ਕੀਤਾ ਗਿਆ ਹੋਵੇ, ਉਹਨੂੰ ਠੀਕ ਵੀ ਹੋਣਾ ਚਾਹੀਦਾ ਏ। ਨਵੇਂ ਖਿਆਲ ਲਗਾਤਾਰ ਵੱਧ ਰਹੇ ਨੇ। ਇਹ ਇੱਕ ਦੂਜੇ ਦੇ ਮੁਖਾਲਫ ਦੋ ਨਜ਼ਰੀਏ ਭਈ ਮਾਦਾ ਕੁਝ ਹੈ ਏ ਜਾਂ ਸਿਆਣ ਹੀ ਸਭ ਕੁਝ ਏ, ਉਸ ਵੇਲੇ ਤੀਕਰ ਧਰਤੀ ਉੱਤੇ ਮਸਲਾ ਬਣੇ ਰਹਿਣਗੇ, ਜਦੋਂ ਤੀਕਰ ਕਿਸੇ ਇੱਕ ਨੂੰ ਫਤਹਿਮੰਦ ਨਾ ਮੰਨਿਆ ਜਾਵੇਗਾ। ਮਿਸਾਲੀ ਇਨਸਾਨ ਤਖਲੀਕ ਦੇ ਨਾਲ, ਜ਼ਹਾਨਤ ਦੇ ਨਾਲ ਤੇ ਸੱਚਾਈ ਦੇ ਨਾਲ ਮੁਤਾਬਕਤ ਰੱਖਦਾ ਏ। ਮਿਸਾਲੀ ਬੁੱਢੀ ਹਯਾਤੀ ਤੇ ਪਿਆਰ ਦੇ ਨਾਲ ਮੁਤਾਬਕਤ ਰੱਖਦੀ ਏ। ਇਲਾਹੀ ਪਿਆਰ ਆਪਣੇ ਆਪ ਦੇ ਖਿਆਲਾਂ ਨੂੰ ਬਰਕਤ ਦਿੰਦਾ ਏ ਤੇ ਉਹਨਾਂ ਨੂੰ ਵਧਾਉਣ, ਉਹਦੀ ਕੂਵਤ ਨੂੰ ਜ਼ਾਹਰ ਕਰਨ ਦੀ ਵਜ੍ਹਾ ਬਣਦਾ ਏ।
ਇਨਸਾਨ ਮਿੱਟੀ ਜੋਤਣ ਲਈ ਪੈਦਾ ਨਹੀਂ ਕੀਤਾ ਗਿਆ। ਉਹਦਾ ਪਦੈਸ਼ੀ ਹੱਕ ਹੁਕਮਰਾਨੀ ਕਰਨਾ ਏ, ਨਾ ਕਿ ਮਹਿਕੂਮੀ। ਉਹ ਧਰਤੀ ਤੇ ਅਸਮਾਨ ਉੱਤੇ ਅਕੀਦੇ ਦਾ ਹਾਕਮ ਏ, ਜਿਹੜਾ ਆਪ ਬਸ ਆਪਣੇ ਬਣਾਉਣ ਵਾਲੇ ਦੇ ਮਾਤਹਿਤ ਏ। ਇਹ ਹਸਤੀ ਦੀ ਸਾਇੰਸ ਏ। ਇਨਸਾਨੀ ਗਲਤ ਫਹਿਮੀਆਂ ਦੀ ਤਲਾਫੀ ਕਰਨ ਲਈ ਤੇ ਉਸ ਹਯਾਤੀ ਦੇ ਨਾਲ ਉਹਨਾਂ ਦਾ ਮੁਕਾਬਲਾ ਕਰਨ ਲਈ ਜਿਹੜਾ ਰੂਹਾਨੀ ਏ ਨਾ ਕਿ ਮਾਦੀ, ਸਾਨੂੰ ਜ਼ਿਹਨੀ ਤਾਕਤ ਦੀ ਕਾਬਲੀਅਤ ਦੀ ਸਮਝ ਹੋਣੀ ਚਾਹੀਦੀ ਏ। ਇੱਕ ਵੱਡੀ ਰੂਹਾਨੀ ਅਸਲੀਅਤ ਸਾਹਮਣੇ ਲਿਆਈ ਜਾਣੀ ਚਾਹੀਦੀ ਏ ਭਈ ਇਨਸਾਨ ਕਾਮਲ ਤੇ ਲਾਫਾਨੀ ਹੋਵੇਗਾ ਨਹੀਂ, ਬਲਕਿ ਹੈ ਏ। ਬੇਗੁਨਾਹ ਖੁਸ਼ੀ, ਹਯਾਤੀ ਦੀ ਕਾਮਲ ਹਮਾਂਗੀ ਤੇ ਲਾਫਾਨੀਅਤ ਇੱਕ ਵੀ ਜਿਸਮ ਦੇ ਦਰਦ ਜਾਂ ਆਰਾਮ ਦੇ ਬਗੈਰ ਬਹੁਤ ਜ਼ਿਆਦਾ ਇਲਾਹੀ ਖੂਬਸੂਰਤੀ ਤੇ ਚੰਗਿਆਈ ਦੀ ਮਲਕੀਅਤ ਰੱਖਦਿਆਂ ਹੋਏ ਅਸਲੀ ਤੇ ਲਾਜ਼ਵਾਲ ਇਨਸਾਨ ਬਣਾਉਂਦੀ ਏ, ਜਿਹਦਾ ਵਜੂਦ ਰੂਹਾਨੀ ਹੁੰਦਾ ਏ। ਇਨਸਾਨ ਰੱਬ ਦਾ ਪਰਛਾਵਾਂ ਏ, ਜਿਹਨੂੰ ਪਰਵਰਿਸ਼ ਦੀ ਲੋੜ ਨਹੀਂ, ਬਲਕਿ ਉਹ ਹਮੇਸ਼ਾ ਸੋਹਣਾ ਤੇ ਪੂਰਾ ਪਰਛਾਵਾਂ ਰਹਿੰਦਾ ਏ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ, ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਜਾਰਹਾਨਾ ਜ਼ਿਹਨੀ ਸਲਾਹਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।